ਵਿੱਚ ਤੇ ਨਸੀਮ ਭਾਈ ਸਾਡੇ ਨਾਲ ਨੇ। ਅਸੀਂ ਇਹਨਾਂ ਨੂੰ ਅੱਜ ਪੁੱਛਨੇ ਆ ਕਿ ਰਿਆਨ ਤਾਰਕ ਨੇ ਕੀ ਕੀਤਾ, ਕੀ ਬਣਿਆ ਉਹਦਾ। ਜੀ अस्सलाम वालेकुम नसीम भाई। जी वालेकुम अस्सलाम रहमतुल्लाहि व बरकातुहू। ਸਰ ਕੀ ਬਣਿਆ ਰਿਆਨ ਤਾਰਕ ਨੂੰ? ਬੜਾ ਟੱਪਦਾ ਸੀ ਇਹ ਸ਼ੋਅ ਦਾ, ਬੜਿਆ ਬੰਦਿਆਂ ਨੇ ਇਹਨੂੰ ਮਨਾ ਵੀ ਕੀਤਾ ਲੇਕਿਨ ਉਹ ਫਿਰ ਵੀ ਪੁੱਛ ਕੇ यार ਮਾਰਦਾ। जिस जिस ते ਉਹਨਾਂ ਨੂੰ ਨਾ, ਮੈਂ ਤਾਂ ਖੈਰ ਉਹ ਪ੍ਰੋਗਰਾਮ ਨਹੀਂ ਵੇਖਿਆ ਨਾ ਇਹ ਸਵਾਲ ਸੁਣਿਆ। ਜੇ ਕੋਈ ਕਹਿੰਦਾ ਬੇਰੁਖੀ ਕੀਤੀ ਤੇ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕੀ ਪ੍ਰੋਗਰਾਮ ਕੀਤੇ, ਕੀ ਸਵਾਲ ਪੁੱਛਿਆ ਜਾਂ ਕੀ ਜਵਾਬ ਦਿੱਤਾ ਹੈ ਨਕवी साहब ने को। लेकिन जो कुछ भी हो रहा है ज्यादती हो रही है नाल, इस तो ज्यादती हो रही है कि ਇਹਨਾਂ ਕੋਈ ਵੱਡੀ ਗੱਲ ਨਹੀਂ ਹੋਈ, ठीक है। दूसरा उन्होंने ਜਿਹੜਾ ਨਾ एक है कि ਉਹਨੇ ਜੇ ਮਾਫੀ ਮੰਗਦੇ ਤਾਂ ਮਾਫ ਕਰਤਾ ਜਾਏ। ਇਸ ਤੋਂ ਵੱਡੇ ਵੱਡੇ ਗਲਤ ਕਈ ਦਫਾ ਹੋ ਜਾਂਦਾ, ਤੁਹਾਡੇ ਮੂੰਹ ਚੋਂ ਸਲਿਪ ਹੋ ਜਾਂਦਾ ਕਿ ਵੱਡੇ ਵੱਡੇ ਉਲਮਾ ਕਰਾਮ ਗਲਤੀ ਹੋ ਜਾਂਦੀ ਹੈ, ਉਹ ਕਹਿ ਜਾਂਦੇ ਕੋਈ ਐਸਾ ਲਫ਼ਜ਼ ਬਾਅਦ ਚ ਮਾਫੀ ਮੰਗਣੀ ਪੈ ਜਾਂਦੀ ਹੈ, ठीक है ना। एक तो मसला है कि मजहब ਜਿਹੜਾ ਹੈ ਨਾ ਉਹ ਤੇ सियासत, ठीक है ना, और फैमिली ਇਹਨੂੰ नहीं छेड़ना चाहिए किसी वक्त भी है। और वो खुद पढ़े लिखे ने, पोलिटिकल साइंस ने पढ़ी है, ਇਹਦੇ ਚ ਤੁਹਾਨੂੰ ਸਿਖਾਇਆ ਜਾਂਦਾ ਹੈ ਕਿ ਕਿਸੇ ਦੇ ਪਰਸਨਲ फैमिली मैंबर के बारे गल नहीं करनी। जदों जी माँ भैन जनानी आ जाती है, सियासत के बारे ना डिस्कस करो। तुम अच्छे दोस्त हो ना कि मेरे या किसी के इकराम भाई या किसी भाई खुरम या किसी भी हो जाओ, तुम सियासत डिस्कस करोगे, मैं एक पार्टी को रिप्रजेंट करना, दूसरी ने करते, साड़ी दोस्ती च दराड़ पै जाएगी। जी जी ਤੁਸੀਂ ਕਹਿ ਰਹੇ ਹੋ ਜੀ ਪੜਾਇਆ ਜਾਂਦਾ, ਇਹਦਾ ਮਤਲਬ ਇਹ ਕਾਨੂੰਨ ਵੀ ਹੋਣਾ की मतलब ਕਿ ਤੁਸੀਂ ਕਿਸੇ ਦੀ ਮਾਂ ਭੈਣ ਜਾਂ ਫੈਮਿਲੀ ਦੇ ਬਾਰੇ ਗੱਲ ਨਹੀਂ ਕਰ ਸਕਦੇ? बाय लॉ नहीं कर सकते हो तुसी, ਤੁਹਾਡੇ ਤੇ केस हो सकता है, केस हो सकता है। ਹੁਣ ਮੇਰਾ ਸਵਾਲ ਹੈ ਤੁਹਾਡੇ ਤੇ ਕਿ ਲਾ ਕਿੱਥੇ? ला पाकिस्तान की गल करो कि दुनिया की गल कर रहे हो? ਪਾਕਿਸਤਾਨ ਦੀ ਸਰ। सर पाकिस्तान होवे या दुनिया जो ताकतवर है ना, ला ਉਹਦੀ ਲੌਂਡੀ ਸਮਝਿਆ ਜਾਂਦਾ, ठीक है ना। ਤੁਸੀਂ ਇੱਥੇ ਅਮਰੀਕਾ 'ਚ ਵੇਖ ਲਓ, ਜੋ ਗੱਲਾਂ ਹੁਣ ਤੁਹਾਨੂੰ ਕਈ ਵਾਰ ਸੁਣਨੇ ਜਾਂਦੀ ਇੱਥੇ ਸਿਆਸਤਦਾਨਾਂ ਕੋਲੋਂ, ਇਸ ਤੋਂ ਪਹਿਲਾਂ ਮੈਂ ਇੱਥੇ ਜ਼ਿੰਦਗੀ ਗੁਜ਼ਾਰਤੀ 33 ਸਾਲ ਹੋ ਚੱਲੇ ਨੇ, ਕਦੇ ਇਸ ਤਰ੍ਹਾਂ ਨਹੀਂ ਉਹਨੂੰ ਕਹਿੰਦੇ ਸਨ ਕਿ ਪੋਲੀਟੀਕਲੀ ਕਰੈਕਟ ਵਰਡਸ, ਯਾਨੀ ਕਿ ਤੁਸੀਂ ਲਫ਼ਜ਼ ਐਸਾ ਯੂਜ਼ ਕਰਨਾ ਹੈ ਕਿ ਅਗਲੇ ਨੂੰ ਹਰਟ ਨਹੀਂ ਕਰਨਾ, ਤਕਲੀਫ ਨਾ ਦਿਓ। ਪਿਛਲੇ ਕੁਝ ਅਰਸੇ ਤੋਂ ਇੱਥੇ ਵੀ ਇਸ ਤਰ੍ਹਾਂ ਹੀ ਖੁੱਲ੍ਹੇਆਮ ਗੱਲਾਂ ਹੋ ਰਹੀਆਂ ਨੇ, ਜ਼ਿਆਦਤੀ ਕੀਤੀ ਜਾ ਰਹੀ ਹੈ ਲੋਕਾਂ ਨਾਲ, ਹਰ ਕਿਸਮ ਨਾਲ, ਰੰਗ ਰੇਸ ਤੇ ਮਜ਼ਹਬ ਤੇ, ਕਿਸੇ ਕਾਲਾ ਹੈ ਤਾਂ ਉਹਦੇ ਬਾਰੇ 'ਚ ਕਹਿਤਾ ਹੈ, ਕੋਈ ਮਜ਼ਹਬ ਹੈ ਉਹਦੇ ਬਾਰੇ 'ਚ ਕਹਿਤਾ ਹੈ, ਮੁਸਲਮਾਨਾਂ ਦੇ ਬਾਰੇ ਖਸੂਸਨ ਇਹ ਸਿਖਾਈ ਜਾਂਦੀ ਨੇ ਕਿ ਤੁਸੀਂ ਇਹਨਾਂ ਦੇ ਬਾਰੇ 'ਚ ਨਹੀਂ ਗੱਲ ਕਰਨੀ। और पाकिस्तान ਦੇ ਵਿੱਚ ਕਾਨੂੰਨ ਹਰ ਕਿਸਮ ਦਾ ਮੌਜੂਦ ਹੈ। ਉਹ ਹਰਕਤ ਤਾਂ ਆਉਂਦਾ ਜਿਸ ਦੇ ਪਿੱਛੇ ਡੰਡਾ ਹੁੰਦਾ ਹੈ, ਜਿਸ ਪਾਸੇ ਡੰਡਾ ਘੁੰਮਦਾ ਉਸ ਪਾਸੇ ਕਾਨੂੰਨ ਘੁੰਮ ਪੈਂਦਾ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਾਨੂੰਨ ਜਿਸ ਜਗ੍ਹਾ ਤੇ ਖਤਮ ਹੋ ਜਾਂਦਾ ਨਾ, ਉਹ ਜਗ੍ਹਾ ਨਾਕਾਰਾ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਉੱਥੇ ਲੋਕ ਤਾਂ ਰਹਿ ਰਹੇ ਨੇ ਲੇਕਿਨ ਉਹ ਸਮਝੋ ਕੋਈ ਇਹਨਾਂ ਦੇ ਰਾਈਟਸ ਨਹੀਂ ਨੇ, ਉਹ ਲਾਸ਼ਾਂ ਨੇ, ਠੀਕ ਹੈ ਨਾ। ਤੇ ਇਸ ਤੋਂ ਕਾਇਦਾ ਕਾਨੂੰਨ ਬਣਾਇਆ ਜਾਂਦਾ ਹੈ ਕਿ ਉੱਥੇ ਹਰ ਬੰਦੇ ਨੂੰ ਵਿਦਿਨ ਇੱਕ ਪੈਰਾਮੀਟਰ ਉਹਨਾਂ ਨੂੰ ਹਰ ਕਿਸਮ ਦਾ ਮਿਲਿਆ ਜਾਏ, ਰਾਈਟਸ ਮਿਲੇ ਜਾਣ। ਹੁਣ ਪਾਕਿਸਤਾਨ ਦਾ ਕਰਜ਼ਾ ਲੈਂਦੇ ਨੇ, ਉਹੀ ਕਰਜ਼ਾ ਮੇਰੇ ਔਰ ਤੁਹਾਡੇ ਪਿੰਡ ਦੇ ਬੰਦੇ ਨੇ ਵੀ ਉਹ ਚੁਕਾਉਣਾ ਹੈ, ਤੇ ਉਹ ਜਿਹੜਾ ਕਿਸੇ ਸ਼ਹਿਰ 'ਚ ਰਹਿ ਰਿਹਾ ਉਹਨੇ ਵੀ ਉਤਨਾ ਹੀ ਕਰਜ਼ਾ ਚੁਕਾਉਣਾ ਹੈ। ਲੇਕਿਨ ਸਹੂਲਤ ਤੁਹਾਨੂੰ ਕੀ ਦਿੱਤੀ ਜਾ ਰਹੀ ਹੈ? ਜ਼ੀਰੋ। ਸ਼ਹਿਰਾਂ ਦੇ ਵਿੱਚ ਹਰ ਚੀਜ਼ ਮੌਜੂਦ ਹੈ, ਬਿਜਲੀ, ਗੈਸ, ਟਰਾਂਸਪੋਰਟੇਸ਼ਨ, ਹਰ ਕਿਸਮ ਦਾ ਬਿਹਤਰ ਨਿਜ਼ਾਮ ਹੈ। ਕਿ ਆਇਆ ਉਹਨਾਂ ਦਾ ਟੈਕਸ ਜਿਹੜਾ ਦਿੰਦੇ ਨੇ, ਜੇ ਥੋੜਾ ਬਹੁਤ ਕੱਟਦਾ ਹੈ। ਬੇਸਿਕਲੀ ਪਾਕਿਸਤਾਨ 'ਚ ਹਰ ਬੰਦਾ ਟੈਕਸ ਦਿੰਦਾ ਹੈ, ਗਰੀਬ ਜ਼ਿਆਦਾ ਟੈਕਸ ਦਿੰਦਾ ਹੈ। ਤੁਹਾਡੇ ਮੋਬਾਈਲ ਟੈਕਸ ਦੇ ਇੱਕ ਸਾਕਿਬ ਨਿਸਾਰ ਨੇ ਬਿਲਕੁਲ ਖਤਮ ਕਰ ਦਿੱਤੀ, 6 ਰੁਪਏ ਦੇ ਲਿਆ ਸੀ, ਹੁਣ ਫਿਰ ਮਹਿਤਰੀ 35 ਟੁਰ ਗਿਆ। ਔਰ ਪਲੱਸ ਤੁਸੀਂ ਹਰ ਕਾਲ ਦੇ ਨਾਲ 50 ਸੈਕਿੰਡ 30 ਸੈਕਿੰਡ ਬਾਅਦ ਤੁਹਾਡੇ ਤੇ ਟੈਕਸ ਪੈਂਦਾ ਹੈ। ਉਹ ਇਤਨਾ ਟੈਕਸ ਪੈਂਦਾ ਹੈ, ਉਹ ਵੀ ਟੈਕਸ ਹੈ। ਲੇਕਿਨ ਕਹਿੰਦੇ ਨੇ ਜੀ ਇੱਥੇ ਟੈਕਸ ਕਿਉਂ ਨਹੀਂ ਦਿੰਦਾ? ਅਸਲ 'ਚ ਉੱਥੇ ਟੈਕਸ ਪੇਅਰ ਦਾ ਪੈਸਾ ਜ਼ਾਇਆ ਕੀਤਾ ਜਾਂਦਾ ਹੈ। ਹੁਣ ਇਹ ਜਿਹੜਾ ਪੈਟਰੋਲ ਤੁਹਾਡਾ ਇਸ ਟਾਈਮ ਤੇ ਚੱਲ ਰਿਹਾ ਹੈ, ਉਹ ਤੇ ਇਤਨਾ ਉਹਨਾਂ ਨੇ, ਹੁਣ ਦੇਖੋ ਜੰਗ ਸ਼ੁਰੂ ਹੋ ਗਈ ਹੈ ਤੇ ਮਹਿੰਗਾ ਹੋ ਗਿਆ ਹੋਣਾ ਹੈ, ਅੱਲਾ ਨਾ ਕਰੇ ਲੰਬੀ ਜਾਏ, ਮੁੱਕ ਜਾਏ ਜਲਦੀ। ਲੇਕਿਨ ਜੰਗ ਸ਼ੁਰੂ ਹੋਣ ਤੋਂ ਪਹਿਲੋਂ ਰੇਟ ਥੱਲੇ ਡਿੱਗੇ ਸੀ, ਬੈਰਲ ਦਾ ਰੇਟ $75 ਤੇ ਆ ਗਏ ਸੀ। ਉਹਨਾਂ ਨੇ ਸਟਿਲ ਤੁਹਾਨੂੰ ਜਿਹੜਾ ਰੇਟ ਚਾਰਜ ਕਰ ਰਹੇ ਸਨ ਉਹ ਸਮਝੋ $90 ਦੇ ਹਿਸਾਬ ਨਾਲ, ਬੈਰਲ ਦੇ ਹਿਸਾਬ ਨਾਲ ਚਾਰਜ ਕਰ ਰਹੇ ਸਨ। ਜਿਹੜੇ ਟੈਕਸ ਲਾਉਂਦੇ ਨੇ ਉੱਤੇ, ਜਿਹਨੂੰ ਲੈਵੀ ਕਹਿੰਦੇ ਨੇ, ਉਹ ਉਹਨਾਂ ਨੇ ਘਟਾਉਣ ਦੀ ਹੋਰ ਵਧਾਈ ਜਾ ਰਹੇ ਨੇ। ਹਾਂ, ਤੇ ਉਹ ਕਿਉਂ ਕਿਉਂ ਬੋਲਦਾ ਕੋਈ मतलब ਇਹ ਤਾਂ ਗਲਤ ਗੱਲ ਹੈ ਨਾ। ਤੇ ਉੱਥੇ ਜਿਤਨੀ ਵੇਸਟ ਹੈ ਨਾ, ਉਹ ਜੇ ਰੁਕ ਜਾਏ ਤੇ ਤੁਹਾਡਾ ਅਮੀਰ ਤਰੀਨ ਮੁਲਕ ਬਣ ਸਕਦਾ ਦੁਨੀਆ ਦਾ, ਠੀਕ ਹੈ ਨਾ। ਤੁਹਾਡੇ ਮੁਲਕ 'ਚ ਅੱਲਾ ਨੇ ਰਹਿਮਤਾਂ ਦਿੱਤੀਆਂ ਨੇ, ਹਰ ਕਿਸਮ ਦਾ ਮੌਸਮ ਹੈ, ਠੀਕ ਹੈ, ਦਰਿਆ ਨੇ, ਤੁਸੀਂ ਹਰ ਚੀਜ਼ ਜ਼ਾਇਆ ਕਰ ਰਹੇ ਹੋ, ਨਿਮਤਾਂ ਦੀ ਵੀ ਕਦਰ ਨਹੀਂ ਕਰ ਰਹੇ ਹੋ, ਪਾਣੀ ਵੀ ਤੁਹਾਡਾ ਹਰ ਪਾਸੇ ਜ਼ਾਇਆ ਹੋ ਰਿਹਾ ਹੈ। ਇਤਨੇ ਡੈਮ ਬਣਨੇ ਚਾਹੀਦੇ ਨੇ ਯਾਰ। ਸਰ ਤੁਸੀਂ ਪਤਾ ਨਹੀਂ ਤੁਹਾਡੇ ਇਲਾਕੇ 'ਚ ਜ਼ਰੂਰਤ ਪਈ ਕਿ ਨਹੀਂ, ਸਾਡੇ ਇਲਾਕੇ 'ਚ ਨਾ ਦਰਿਆ ਡੈਮ ਕੋਈ ਨਹੀਂ ਸਨ ਵੱਡੇ। ਪੁਰਾਣੇ ਦੌਰਾਂ 'ਚ ਨਾ ਸਾਡੀ ਹਰ ਬਿਰਾਦਰੀ ਦੀ ਆਪਣੀ ਬੰਦ ਸੀ, ਮਿਨੀ ਡੈਮ ਕਹਿ ਲਓ, ਪਤਾ ਬੰਦ ਸੀ, ਵੇਖੀ ਕਿ ਨਹੀਂ ਹੋਈ।
साढ़े इलाके च ना असी मतलब उस जिस दौर जिस भी खट के कोई उसका सेल्फ ही करते होने ने हुण तो ट्रैक्टर ते मशीनरी आ गई एक्सीवेटर वगैरह असी कर सकते लेकिन पहले दौर च हर बंदे ने अपनी बन बनाई होंदी सी उहदे च तुहाडे जानवर हुंदे न जाके पानी पिलांदे सन ते कपड़े धोने वास्ते अलहदा एक जगह बनी होंदी सी उधर जांदे सन जिस तरह कह लो कि आम लफ्ज़ां च छपड़े कहने हैं जी लेकिन वो बिल्कुल कहंदे जी वो साफ पानी हुंदा सन उहदे च तुसी कई लोग किसी जगह ते कुछ इलाके च पींदे भी सन जिथे पानी की कमी सी ਹੁਣ ਤਾਂ ਘਰ ਘਰ ਭਾਜੀ ਵਾਟਰ ਸਪਲਾਈ ਆ ਗਈ ਹੈ ਤੁਸੀਂ ਬੋਰ ਕਰਾ ਲੈਣੇ ਅੱਜ ਤੋਂ 30-40 ਸਾਲ ਪਹਿਲਾਂ ਇਹ ਸਹੂਲਤ ਮੌਜੂਦ ਨਹੀਂ ਸੀ ਪਾਣੀ ਦੀ ਬਹੁਤ ਵੱਡੀ ਕਿੱਲਤ ਸੀ ਔਰ ਹੁਣ ਵੀ ਜਿਹੜਾ ਤੁਸੀਂ ਜ਼ੇਰੇ ਜ਼ਮੀਨ ਪਾਣੀ ਸੀ ਸਾਡੇ ਇਲਾਕੇ ਦੇ ਆਪਣੀ ਦੀ ਗੱਲ ਕਰਾਂਗਾ ਉੱਥੇ ਆਏ ਨੇ ਉਹ ਪਠਾਣਾ ਨੇ ਜਗ੍ਹਾ ਠੇਕੇ ਤੇ ਲੈ ਲਈ ਹੈ ਉਹਨਾਂ ਨੇ ਤੰਬਾਕੂ ਲਾ ਕੇ ਜਿੰਨਾ ਪਾਣੀ ਸੀ ਨਾ ਮੋਟਰਾਂ ਲਾ ਕੇ ਸਾਰਾ ਸਾਨੂੰ ਛੇਕ ਦਿੱਤਾ ਹੈ ਉਹ ਤਾਂ ਸ਼ੁਕਰ ਪਿਛਲੇ ਸਾਲ ਥੋੜੀ ਬਹੁਤ ਬਾਰਿਸ਼ਾਂ ਹੋਈਆਂ ਨੇ ਤੇ ਥੋੜਾ ਪਾਣੀ ਲੈਵਲ ਜ਼ਮੀਨ ਦੇ ਉੱਤੇ ਹੈ ਵਰਨਾ ਜ਼ਮੀਨ ਦੇ ਅੰਡਰ ਪਾਣੀ ਖਤਮ ਹੋ ਗਿਆ ਸੀ ਇਤਨਾ ਕੋਨੇ ਨੇ ਹਾਈ ਜਿਹੜੀ ਵੱਡੀ ਮੋਟਰਾਂ ਮਿਜ਼ਾਈਲ ਮੋਟਰਾਂ ਆ ਗਈਆਂ ਨੇ जी दूसरी मोटर पहलू पूरे दिन च कड्डी सी अद्धे घंटे च कट के पर मारती है इतना कदी पावर है ते वो डैम बन नहीं रहे ने ठीक है ना मैं तो अपने जेह्ड़े सियासतदान होंदे ने करदे ते उन्हें कदे गल करां उन्हें कहंदा कि जी कोशिश करो कि इत्थे जितने तुहाडे जा रहे ना दरिया ते ये इन्हां निक्के छोटे छोटे नाले जिन्हां च सिर्फ बारिश आंदी ते पानी चल पैंदा है तुसीं इन्हां दे विच मिनी डैम बना दिओ हर माइल दे विच एक बन जाए ਉਹਦੇ ਵਿੱਚ ਫਿਰ कम से कम 200 फुट ਦੀ ਭਰਾ ਹੋਵੇ ਵਿੱਚ ਜਿੰਨੀ ਪੁਲ ਬਣ ਜਾਏ ਉਹ ਇੱਕ ਲੈਵਲ ਦੇ ਉੱਤੇ ਜਾ ਕੇ ਵਿੱਚ ਉਹਦੇ ਪਾਣੀ ਖੜਾ ਰਹੇ ਤੁਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਮਿਨੀ ਡੈਮ ਬਣਾ ਦਿਓ ਜਿਹੜਾ ਪਾਣੀ ਤੁਸੀਂ ਜ਼ਾਇਆ ਕਰ ਰਹੇ ਹੋ ਜੇ ਪਾਣੀ ਆਂਦਾ ਹੈ ਫਖਰ ਬਈ ਹਰ ਪਾਸੇ ਚੜ ਜਾਂਦਾ ਹੈ ਔਰ ਉਹ ਬੜੇ ਵਿਚਾਰੇ ਬੰਦੇ ਬੱਚੇ ਮਰ ਵੀ ਜਾਂਦੇ ਨੇ ਕਿ ਮਾਪੇ ਨਹੀਂ ਰੋਕਦੇ ਉਹ ਜਾਂਦੇ ਨੇ ਨਹਾਉਣ ਵਾਸਤੇ ਕੋਈ ਰੁੜ ਜਾਂਦਾ ਹੈ ਕੋਈ ਡੁੱਬ ਜਾਂਦਾ ਹੈ ਤੇ ਬਹੁਤ ਨੁਕਸਾਨ ਹੁੰਦਾ ਹੈ ठीक वो डैम नहीं जो छपड़ा ही ने वो जो इस्लामाबाद है नहीं खानपुर इधर ही है अटक वाले पास एक तो शाहपुर है ना नहीं खानपुर भी है सही मैं अटक वाली साइड से खानपुर डैम में अटक जाते हैं राजा बिल्कुल तो वो मान के छपड़े आ रही है वो बिल्कुल लत्थे है बेसिकली वो बारिश नहीं हुई ना अरसा दराज तो वो फिर पानी बहते बह जाता है ना ते प्लस इन्हां दी चीज़ां दी सफाई होनी चाहिए है जे तुसी करदे हो पानी खड़ा रहता मिट्टी हर चीज़ आ जाती है क्लीन होना चाहिए तो वापस चले थोड़े ओरिजिनल क्वेश्चन रेहान तारिक थे रेहान तारिक नाल जी उन्हें ज्यादती हो रही है तो उम्मीद है जल्दी छुट जाएगा तो उन्होंने माफ़ी मांग लेनी चाहिए कीता ही नहीं कीता ने ते नहीं उहदे वकील ने बहुत अच्छी गल्लां कीतियां ने जाके रिमांड भी कहते 5 दिन ले लो तो भी ये केस इंशाल्लाह अल्लाह करेगा मुका जाएगा ते वला आलम हुण मेरा एक और सवाल जी जी ਉਹ ਜਿਹੜੀ ਪਿੰਕੀ ਫੜੀ ਨੇ ਜੀ ਉਹ ਕਹਿੰਦੀ ਮਨੋ ਪ੍ਰੋਟੋਕਾਲ ਚਾਹੀਦਾ ਜਿਹੜਾ ਨਵਾਜ਼ ਸ਼ਰੀਫ ਨੂੰ ਲੱਗਾ ਉਹ ਮੇਰੇ ਖਿਆਲ 'ਚ ਉਸ ਤੋਂ 2 ਹੱਦ ਅੱਗੇ ਜਾਣਾ ਚਾਹੁੰਦੀ ਹੈ ਸਰ ਹੁਣ ਇਹਨਾਂ ਦਾ ਕਿਹੜਾ ਸਾਨੂੰ ਪਤਾ ਹੈ ਅੰਦਰ ਕੀ ਕਰ ਰਹੇ ਨੇ ਨਹੀਂ ਉਹ ਤਾਂ ਪਤਾ ਹੋਣਾ ਨਾ ਉਹ ਤਾਂ ਕ੍ਰਿਮੀਨਲ ਹੈ ਨਹੀਂ ਇਹ ਵੀ ਗੱਲ ਹੈ ਲੇਕਿਨ ਦੇਖੋ ਪਾਕਿਸਤਾਨ ਦੇ ਵਿੱਚ ਨਾ ਜਿਹੜਾ 2 ਕਿਸਮ ਦੇ ਬੰਦੇ ਜਿਹੜੇ ਨੇ ਨਾ ਉਹ ਫਸ ਜਾਂਦੇ ਨੇ ਇੱਕ ਜਿਹੜਾ ਵਿਚਾਰਾ ਬਹੁਤ ਲੋ ਕਲਾਸ ਹੁੰਦਾ ਥੱਲੇ ਲੈਵਲ ਦੇ ਜਿਹੜੇ ਨੇ थोड़ी जेल बेगुनाह नाल भरियां ने या छोटे जुर्म ने जिन्हां दे केस दी इतनी सजा नहीं बनदी जेड़े जेल जे उन्होंने कहते यूटी अंडर ट्रायल जिस पिंकी है ना वो बल्कि मैं तुहानू अफसोस की गल मैं तो कहंगा किसी नूं हासे की गल लगेगी किसी नूं कुछ होर लगेगा पिंकी साहबा कहंदी ने कि या पिंकी ड्रग माफिया कहंदी है कि भाई मैं जेड़े कपड़े शलवार जेड़े भी पजामा शर्ट पाइए मेरा इहदे च गुजारा नहीं मैनू कोई छोटे छोटे कपड़े पाने की इजाजत दी जाए वो कहते हैं बीबी जेल के प्रोटोकॉल च नहीं है असं तो नहीं दे सकते क्योंकि जो अंडर ट्रायल होंगे ना अंडर ट्रायल मीन कि अदालत च केस चल रहे सजा या जजा अजे नहीं हुई थोड़ी बेलेबल डिफेंस भी नहीं सी जो जुर्म किया इल्जाम है अजे भी पिंकी तो इल्जाम ही है ना छोटा जिहा प्रोग्राम सी साडा अगर अच्छा लगा तो लाइक शेयर और सबसक्राइब करो ते इंशाल्लाह मिलने अगले व्लॉग दे विच अल्लाह हाफिज़ अल्लाह हाफिज़।